व्यूअर्स वेलकम बैक इन आवर प्रोग्राम जी। डॉक्टर साहब साडे कोल अगला मैसेज आया है अमनदीप सिंह जी का मैक्सीको तो ਇਹ ਲਿਖਦੇ ਹਨ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿਕਾਰਯੋਗ ਡਾਕਟਰ ਸਾਹਿਬ ਜੀ, ਕਿਰਪਾ ਕਰਕੇ ਐਸਜੀਪੀਸੀ ਦੀ ਇਸ ਚਿੱਠੀ ਤੇ ਚਾਨਣਾ ਪਾਓ। ਜਗਜੀਤ ਸਿੰਘ ਚੌਹਾਨ ਦਾ ਨਾਮ ਇਸ ਚਿੱਠੀ 'ਚ ਦੇਖ ਕੇ ਝਟਕਾ ਲੱਗਾ। ਲੌਂਗੋਵਾਲ, ਬਾਦਲ ਅਤੇ ਦੀਦਾਰ ਸਿੰਘ ਬੈਂਸ ਦਾ ਨਾਮ ਇਸ 'ਚ ਹੋਣਾ ਸੁਭਾਵਿਕ ਹੀ ਹੈ, ਪਰ ਤੁਹਾਡੀਆਂ ਪਹਿਲੀਆਂ ਤਕਰੀਰਾਂ ਦੇ ਉਲਟ ਜਗਜੀਤ ਸਿੰਘ ਚੌਹਾਨ ਵੀ ਗੱਦਾਰਾਂ ਦੀ ਲਿਸਟ 'ਚ ਸ਼ਾਮਲ ਸਨ। ਜੀ ਡਾਕਟਰ ਸਾਹਿਬ। ਵੀਰ ਅਮਨਦੀਪ ਸਿੰਘ ਜੀ ਦੀ ਇਹ ਚਿੱਠੀ ਕਈ ਦਿਨ ਪਹਿਲਾਂ ਆਈ ਸੀ, ਪਰ ਕਿਉਂਕਿ ਜਿਵੇਂ ਦਾ ਸੀਕੁਐਂਸ ਹੁੰਦਾ ਉਹਦੇ ਵਿੱਚ ਡਿਲੇ ਹੋਇਆ, ਫਿਰ ਉਹਨਾਂ ਦੀ ਕੱਲ ਦੁਬਾਰਾ ਆਈ। ਉਹਨਾਂ ਨੇ ਕਿਹਾ ਜੀ ਕੀ ਗੱਲ ਤੁਸੀਂ ਚੌਹਾਨ ਨੂੰ ਗਦਾਰ ਨਹੀਂ ਮੰਨਦੇ, ਔਰ ਤੁਸੀਂ ਇੱਕ ਲਾਈਨ ਹੀ ਉਹਨਾਂ ਨੇ ਲਿਖੀ। ਹਾਲਾਂਕਿ ਲੈਟਰ ਇਹਨਾਂ ਦੀ ਪਹਿਲਾਂ ਵੀ ਜਿਵੇਂ ਮੈਂ ਤੁਹਾਨੂੰ ਥੱਦਾ ਫੜਾ ਦਿੰਦਾ ਉਹਦੇ 'ਚ ਸੀ, ਲੇਕਿਨ ਉਹਨਾਂ ਦਾ ਨੇ ਜਦੋਂ ਤੁਣਕਾ ਮਾਰਿਆ ਫਿਰ ਮੈਂ ਕਿਹਾ ਵੀ ਨਹੀਂ ਹੁਣ ਪਿੱਛੋਂ ਖਿੱਚ ਕੇ ਅੱਗੇ ਲੈ ਆਓ ਜੀ। ਪਹਿਲਾਂ ਤਾਂ ਇਹਨਾਂ ਦਾ ਸ਼ੁਕਰੀਆ ਅਮਨਦੀਪ ਸਿੰਘ ਜੀ ਦਾ, ਉਹਨਾਂ ਨੇ ਲਿਖਿਆ ਔਰ ਇਸ ਚਿੱਠੀ ਦਾ ਜ਼ਿਕਰ ਜਿਹਦਾ ਚੱਕਰਵਿਊ ਜਿਹੜੀ ਕਿਤਾਬ ਸਰ ਗੁਰਤੇਜ ਸਿੰਘ ਹੋਰਾਂ ਨੇ ਲਿਖੀ ਹੈ ਉਹਦੇ 'ਚ ਵੀ ਇਸ ਚਿੱਠੀ ਦਾ ਹਵਾਲਾ ਜੀ। ਔਰ ਅਸੀਂ ਤਾਂ ਜਿਸ ਜ਼ਮਾਨੇ 'ਚ 80s ਦੇ ਵਿੱਚ ਇਹ ਸਰਕੂਲੇਟ ਹੁੰਦੀਆਂ ਸੀ ਉਦੋਂ ਵੀ ਦੇਖੀਆਂ ਹੋਈਆਂ ਨੇ। ਹੋਰ ਵੀ ਇਸ ਹਵਾਲੇ ਨਾਲ ਬਹੁਤ ਸਾਰੀਆਂ ਚਿੱਠੀਆਂ ਸੀ ਧਵਨ ਨੂੰ ਲਿਖੀਆਂ, ਲੌਂਗੋਵਾਲ ਦੀਆਂ ਔਰ ਹੋਰ ਵੀ। ਦੇਖੋ ਇੱਕ ਗੱਲ ਇਹ ਨਹੀਂ ਹੈ, ਨਾ ਤਾਂ ਮੈਂ ਜਗਜੀਤ ਸਿੰਘ ਚੌਹਾਨ ਨੂੰ ਕੋਈ ਈਦਰ ਵੇ, ਨਾ ਮੈਂ ਕੋਈ ਐਡਮਾਇਰ ਨਾ ਕੋਈ ਕੰਡੈਮਨੇਸ਼ਨ ਲਾਈਨ 'ਚ ਰੱਖਣਾ ਚਾਹੁੰਦਾ, ਕਿਉਂਕਿ ਕੁਝ ਚੀਜ਼ਾਂ ਨੇ ਜਿਨ੍ਹਾਂ ਦੇ ਨਾਲ ਤੁਸੀਂ ਕੰਮ ਕੀਤਾ ਹੁੰਦਾ ਹੈ ਜਾਂ ਜਿਨ੍ਹਾਂ ਬਾਰੇ ਤੁਹਾਨੂੰ ਇਨਸਾਈਡ ਹੁੰਦਾ ਹੈ, ਉਹ ਸਾਡੇ ਤੋਂ ਪਹਿਲੇ ਦੌਰ ਦੇ 70s ਦੇ ਸਨ। ਇਸ ਲਈ ਮੇਰਾ ਕੋਈ ਪਰਸਨਲ ਐਕਸਪੋਜ਼ਰ ਉਹਨਾਂ ਦੇ ਨਾਲ ਬਹੁਤ ਘੱਟ, ਮਿਨੀਮਲ ਵਾਲਾ ਵੀ ਨਹੀਂ ਰਿਹਾ। ਇੰਗਲੈਂਡ ਹੁੰਦਿਆਂ ਵੀ ਕਿਉਂਕਿ ਸਾਡਾ ਸੰਬੰਧ ਪੰਥਕ ਕਮੇਟੀ ਨਾਲ ਸੀ, ਉਹ ਆਲਰੇਡੀ ਕੌਂਸਲ ਆਫ ਖਾਲਿਸਤਾਨ ਔਰ ਵਸਣ ਸਿੰਘ ਜਫਰਵਾਲ ਲਾਈਨ ਨਾਲ ਸੀ, ਉੱਥੇ ਵੀ ਪਿੱਛੇ ਨਾਲ ਤਕਰਾਰ ਸੀ। ਔਰ ਅਮਰੀਕਾ ਉਹ ਜਿਹੜੇ ਨੇ ਸ਼ਾਇਦ 70s ਦੇ ਵਿੱਚ ਆਏ, ਜਦੋਂ ਕਿ ਇੱਥੇ ਐਗਰੀਕਲਚਰ ਕਮੇਟੀ ਦੀ ਕਿਸੇ ਮੀਟਿੰਗ 'ਚ ਹੀਅਰਿੰਗ ਵੀ ਜੈਸੀ ਹੈਲਮਜ਼ ਨੇ ਕਰਵਾਈ। ਔਰ ਮੈਨੂੰ ਜਦੋਂ ਸਰ ਸਿਮਰਨਜੀਤ ਸਿੰਘ ਮਾਨ ਅਮਰੀਕਾ 'ਚ ਆਏ ਔਰ ਮੈਂ ਉਹਨਾਂ ਦੇ ਨਾਲ ਸੀ, ਮੈਨੂੰ ਉਹਨਾਂ ਨੇ ਪੁੱਛਿਆ ਵੀ ਜਦੋਂ ਇੱਥੇ ਡਾਕਟਰ ਚੌਹਾਨ ਆਏ ਸੀ ਅਮਰੀਕਾ 'ਚ, ਤਾਂ ਉਹਨਾਂ ਨੇ ਨਿਊਯਾਰਕ ਟਾਈਮਸ ਦੇ ਵਿੱਚ ਅੱਧੇ ਪੇਜ ਦੀ ਐਡ ਦਿੱਤੀ ਸੀ ਖਾਲਿਸਤਾਨ ਬਾਰੇ, ਵੀ ਉਸ ਐਡ ਦੀ ਕਾਪੀ ਮਿਲ ਸਕਦੀ ਜੀ। ਸੋ ਮੈਂ ਉਹਨਾਂ ਨੂੰ ਕਿਹਾ ਕਿ ਜੀ ਜਿਹੜੀਆਂ ਜਦੋਂ ਤੋਂ ਤਾਂ ਇੰਟਰਨੈਟ ਆਇਆ ਜਾਂ ਇਹਨਾਂ ਦੀ ਇੰਟਰਨੈਟ ਐਡੀਸ਼ਨ ਆਈ ਉਦੋਂ ਉਹ ਤਾਂ ਸੌਖਾ ਹੋ ਜਾਂਦਾ ਜੇ ਇੰਟਰਨੈਟ ਦੇ ਉੱਤੇ ਵੀ ਤੁਸੀਂ ਪਵਾਈ ਹੋਈ ਹੈ, ਕਿਉਂਕਿ ਉਹਦੇ ਐਕਸਟਰਾ ਪੈਸੇ ਦੇਣੇ ਪੈਂਦੇ ਨੇ। ਅਸੀਂ ਕਿਉਂਕਿ ਪਿਛਲੇ 20-25 ਸਾਲ 'ਚ ਵਾਸ਼ਿੰਗਟਨ ਟਾਈਮ, ਨਿਊਯਾਰਕ ਟਾਈਮ 'ਚ ਐਡਾਂ ਦਿੱਤੀਆਂ ਨੇ, ਪਰ ਮੈਂ ਕਿਹਾ ਵੀ 70 ਅੱਜ ਤੋਂ 40 ਸਾਲ ਪਹਿਲਾਂ ਜਿਹੜੀਆਂ ਆਈਆਂ ਉਦੋਂ ਤਾਂ ਪ੍ਰਿੰਟ ਐਡੀਸ਼ਨ ਹੀ ਹੁੰਦਾ ਸੀ, ਔਰ ਉਹ ਬੜਾ ਔਖਾ ਹੈ ਕਿ ਵੀ ਹੁਣ ਐਡਾਂ ਇੰਨੇ ਵੱਡੇ ਐਡੀਸ਼ਨ ਹੁੰਦੇ ਨੇ ਉਹਨਾਂ ਦੇ ਕਈ ਵੀ ਕਿੱਥੋਂ ਕੀ ਹੈ। ਸੋ ਕਹਿਣ ਦਾ ਮਤਲਬ ਇਹ ਹੈ ਵੀ ਚੌਹਾਨ ਦਾ ਜਿਹੜਾ ਖਾਲਿਸਤਾਨ ਨਾਲ ਜੁੜਿਆ ਗੱਲ ਹੈ, ਔਰ ਜਦੋਂ ਵੀ ਖਾਲਿਸਤਾਨ ਦੀ ਤਾਰੀਖ ਜਾਂ ਹਿਸਟਰੀ ਵੀ ਲਿਖੀ ਜਾਏਗੀ, ਵੈਦਰ ਚੌਹਾਨ ਸਰਦਾਰ ਸੀ ਕਿ ਗਦਾਰ ਸੀ, ਇਹ ਤਾਂ ਵੱਖਰੀ ਡਿਬੇਟ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੌਂਸਲ ਆਫ ਖਾਲਿਸਤਾਨ ਦਾ ਨਾਂ ਖਾਲਿਸਤਾਨ ਵਰਡ ਨੂੰ 70s 'ਚ ਲਿਆਉਣਾ, ਔਰ ਈਵਨ ਸੰਤ ਪਿੰਡਰਾਂ ਵਾਲੇ ਜਿਨ੍ਹਾਂ ਬਾਰੇ ਅਸੀਂ ਹਮੇਸ਼ਾ ਹੀ ਸਮਝਦੇ ਹਾਂ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੇ ਕਹੀਆਂ ਅਗਾਊਂ ਕਹੀਆਂ ਬਾਅਦ ਦੇ ਵਿੱਚ ਵੀ ਸਾਹਮਣੇ ਆਈਆਂ, ਉਹ ਵੀ ਡਾਕਟਰ ਚੌਹਾਨ ਜਾਂ ਬਲਬੀਰ ਸਿੰਘ ਸੰਧੂ ਜਿਹੜੇ ਉਦੋਂ ਡਾਕਟਰ ਚੌਹਾਨ ਦਾ ਕੌਂਸਲ ਆਫ ਖਾਲਿਸਤਾਨ ਦਾ ਗੁਰੂ ਨਾਨਕ ਨਿਵਾਸ ਦੇ ਵਿੱਚ ਬੈਠੇ ਬੰਦੇ ਸੀ, ਉਹਨਾਂ ਨੇ ਉਹਨਾਂ ਜ਼ਮਾਨਿਆਂ 'ਚ ਵੀ ਖਾਲਿਸਤਾਨ ਦਾ ਜਿਹੜਾ ਸੰਵਿਧਾਨ ਔਰ ਦੂਸਰੀਆਂ ਤੀਸਰੀਆਂ ਚੀਜ਼ਾਂ ਕੁਛ ਡਿਕਲੇਅਰ ਕੀਤੀਆਂ ਸੀ। ਸੋ ਜਦੋਂ ਖਾਲਿਸਤਾਨ ਦੀ ਹਿਸਟਰੀ ਲਿਖੀ ਜਾਂਦੀ ਹੈ ਜਾਂ ਲਿਖੀ ਜਾਏਗੀ ਤੇ ਕੌਂਸਲ ਆਫ ਖਾਲਿਸਤਾਨ ਜਾਂ ਚੌਹਾਨ ਨੂੰ ਤੁਸੀਂ ਮਾਈਨਸ ਨਹੀਂ ਕਰ ਸਕਦੇ। ਅਸੀਂ ਸਰਦਾਰ ਕਹੀਏ, ਟਰੇਟਰ ਕਹੀਏ, ਇੱਕ ਵੱਖਰੀ ਬਹਿਸ ਹੈ। ਹੁਣ ਜਿਹੜੀ ਚਿੱਠੀਆਂ ਦੀ ਗੱਲ ਹੈ, ਇਹ ਠੀਕ ਹੈ ਵੀ ਇਸ ਕਿਸਮ ਦੀਆਂ ਚਿੱਠੀਆਂ ਕਿੱਥੋਂ ਆਈਆਂ ਜੀ, ਐਕਸੈਸ ਕਿਹਦੇ ਤੱਕ ਸੀ, ਕੀ ਸੱਚਮੁੱਚੀ ਇਹਨਾਂ ਚਿੱਠੀਆਂ ਦੀ ਆਥੈਂਟਿਸਿਟੀ ਹੈ ਜਾਂ ਬਦਨਾਮੀ ਵੀ ਕਈ ਵਾਰੀ ਹੁੰਦੀ ਹੈ। ਕੱਲ ਨੂੰ ਕੋਈ ਚਿੱਠੀਆਂ ਇਸ ਕਿਸਮ ਦੀਆਂ ਮੇਰਾ ਨਾਂ ਲੈ ਕੇ ਜਾਂ ਕਿਸੇ ਹੋਰ ਡਾਕਟਰ ਔਲਖ ਦਾ ਜਾਂ ਕਿਸੇ ਦਾ ਨਾਂ ਲੈ ਕੇ ਵੀ ਸਰਕੂਲੇਟ ਹੋਣ, ਵਿਰੋਧੀ ਤਾਂ ਕਹਿਣਗੇ ਜੀ ਦੇਖੋ ਆਹ ਹੋਇਆ, ਪਰ ਉਹਨਾਂ ਦੀ ਅਸੀਂ ਆਥੈਂਟਿਸਿਟੀ ਕਿਵੇਂ ਜਾਣਾਂਗੇ। ਫਿਰ ਉਹਦੀ ਕੋਈ ਕਹਾਣੀ ਆਈ ਕਿ ਜੀ ਉਹ CBI ਦਾ ਕੋਈ ਖਾਸ ਬੰਦਾ ਸੀ ਅੰਦਰ ਜਿਹਦੇ ਰਾਹੀਂ ਜਿਹਨੂੰ ਇਹ ਚਿੱਠੀਆਂ ਕਢਵਾਈਆਂ ਗਈਆਂ। ਸੋ ਮੈਂ ਸਮਝਦਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਸਾਡੇ ਲਈ ਕਿਸੇ ਵੀ ਬੰਦੇ ਦਾ ਚਿੱਠੀ 'ਚ ਕੀ ਹੈ ਕੀ ਨਹੀਂ ਇਸ ਤੋਂ ਪਾਸੇ ਜਾਂਦਾ ਹੈ। ਕਿਰਦਾਰ ਅਸੀਂ ਦੇਖਦੇ ਹਾਂ ਕਿ ਵੀ ਕੌਣ ਕਿੱਥੇ ਖੜਾ ਹੈ। ਹੁਣ ਉਹਨਾਂ ਚਿੱਠੀਆਂ 'ਚ ਗੰਗਾ ਸਿੰਘ ਢਿੱਲੋਂ ਦਾ ਜ਼ਿਕਰ ਵੀ ਸੀ ਜੀ, ਉਹਨਾਂ ਦੇ ਵਿੱਚ ਹੁਣ ਗੰਗਾ ਸਿੰਘ ਢਿੱਲੋਂ ਬੇਸ਼ੱਕ ਅਸੀਂ ਲੇਟਰ ਔਨ ਵੀ ਉਹ ਕਮਜ਼ੋਰ ਹੋਏ ਇਸ ਮੁੱਦੇ ਤੇ, ਔਰ ਹੋਰ ਵੀ ਇਸ਼ੂ ਨੇ ਜਿਨ੍ਹਾਂ ਬਾਰੇ ਜਿਹੜਾ ਉਹ ਅਬਵ ਬੋਰਡ ਨਹੀਂ ਆਉਂਦੇ,
ਲੇਕਿਨ ਇਹਦੇ ਚ ਇਸ ਗੱਲ ਨੂੰ ਤੁਸੀਂ ਕਿਵੇਂ ਡਿਨਾਈ ਕਰੋਗੇ? ਹੁਣ ਜੇ ਕੋਈ ਸਾਨੂੰ ਕਹੇ ਜੀ ਅਸੀਂ ਗੰਗਾ ਸਿੰਘ ਢਿੱਲੋਂ ਦੀ ਬਹੁਤ ਸਿਫਤ ਕਰਦੇ ਹਾਂ, ਇਹ ਗੱਲ ਨਹੀਂ ਹੈ ਜੀ। ਹੁਣ ਜੇ 1981 ਚ ਚੰਡੀਗੜ੍ਹ ਦੇ ਵਿੱਚ ਸਿੱਖ ਐਜੂਕੇਸ਼ਨਲ ਕਾਨਫਰੰਸ ਹੁੰਦੀ ਹੈ ਚੀਫ ਖਾਲਸਾ ਦੀਵਾਨ ਦੀ, ਜਿਹਦਾ ਪ੍ਰੈਜ਼ੀਡੈਂਟ ਗੰਗਾ ਸਿੰਘ ਢਿੱਲੋਂ ਹੈ, ਔਰ ਉਸ ਕਾਨਫਰੰਸ ਦੇ ਵਿੱਚ ਗੰਗਾ ਸਿੰਘ ਢਿੱਲੋਂ ਇਹ ਮਤਾ ਪਾਸ ਕਰਵਾਉਂਦਾ ਹੈ ਕਿ ਭਾਈ ਸਿੱਖ ਇੱਕ ਅਲੱਗ ਕੌਮ ਹੈ ਤੇ ਸਿੱਖਾਂ ਨੂੰ ਯੂਨਾਈਟਿਡ ਨੇਸ਼ਨਸ ਦੀ ਐਸੋਸੀਏਟ ਮੈਂਬਰਸ਼ਿਪ ਮਿਲਣੀ ਚਾਹੀਦੀ ਹੈ। ਹੁਣ ਇੱਕ ਹਿਸਟੋਰੀਕਲ ਫੈਕਟ ਹੈ, ਗੰਗਾ ਸਿੰਘ ਢਿੱਲੋਂ ਬਾਅਦ ਚ ਉਹਨਾਂ ਰਾਹ ਦੇ ਫਲਾਣੇ ਨੂੰ ਮਿਲਿਆ, ਜਰਮਨੀ ਚ ਮਿਲਿਆ ਕਿ ਡੈਨਮਾਰਕ, ਇਹ ਸਾਡੇ ਕੋਲ ਕੋਈ ਨਹੀਂ ਕਿਹਾ ਜਾਂਦਾ ਹੈ, ਨੈਗੇਟਿਵਿਟੀ ਹੁੰਦੀ ਹੈ ਕਈ ਵਾਰ, ਲੇਕਿਨ ਜਿਹੜੇ ਫੈਕਟ ਨੇ ਹਿਸਟਰੀ ਦੇ ਉਹਨਾਂ ਨੂੰ ਤੁਸੀਂ ਨਹੀਂ ਡਿਨਾਈ ਕਰ ਸਕਦੇ ਕਿ ਸਿੱਖ ਐਜੂਕੇਸ਼ਨਲ ਕਾਨਫਰੰਸ ਚੰਡੀਗੜ੍ਹ ਜਿਹੜੀ ਹੈ, ਇਹ ਦੋ ਮਤੇ ਜਿਹੜਾ ਫਿਰ ਬੇਸ ਬਣੇ, ਚੀਫ ਖਾਲਸਾ ਦੀਵਾਨ ਨੇ ਵਾਪਸ ਲੈ ਲਏ, ਸ਼੍ਰੋਮਣੀ ਕਮੇਟੀ ਨੇ ਜਿਹੜਾ ਪਾਸ ਕਰ ਦਿੱਤਾ, ਅਕਾਲ ਤਖਤ ਨੇ ਰੈਟੀਫਾਈ ਕੀਤਾ ਉਹਨੂੰ, ਫਿਰ ਅਕਾਲੀ ਦਲ ਨੇ ਕੀਤਾ, ਸੰਤ ਪਿੰਡਰਾਂਵਾਲੇ ਦੇ ਤਾਂ ਪਹਿਲਾਂ ਤੋਂ ਹੀ ਲਾਈਨ ਹੈ ਕਿ ਸਿੱਖ ਨਿਸ਼ਚੈਵਾਚਕ ਇੱਕ ਅਲੱਗ ਕੌਮ ਹੈ, ਔਰ ਉਸ ਸਾਰੇ ਚੋਂ ਇੱਕ ਮੋਮੈਂਟਮ ਵੀ ਬਣੀ। ਇਹ ਧਰਮਯੁੱਧ ਮੋਰਚੇ ਤੋਂ ਪਹਿਲਾਂ ਦੀ ਗੱਲ ਹੈ, ਉਦੋਂ ਜੇ ਧਰਮਯੁੱਧ ਮੋਰਚਾ ਸ਼ੁਰੂ ਨਹੀਂ ਸੀ ਹੋਇਆ। ਹੁਣ ਜਿਹੜੀ ਹਿਸਟੋਰੀਕਲ ਜਾਂ ਪਾਕਿਸਤਾਨ ਦੇ ਗੁਰਦੁਆਰੇ ਨੇ, ਜੇ ਪਾਕਿਸਤਾਨ ਦੇ ਗੁਰਦੁਆਰਿਆਂ 'ਚ ਸਭ ਤੋਂ ਪਹਿਲਾਂ ਪ੍ਰਬੰਧ ਦੇ ਹਵਾਲੇ ਨਾਲ, ਦੂਜੇ ਹਵਾਲੇ ਨਾਲ ਗੰਗਾ ਸਿੰਘ ਢਿੱਲੋਂ ਨੇ ਕੰਮ ਕੀਤਾ ਤੇ ਅਸੀਂ ਘੱਟੋ ਘੱਟ ਇਸ ਟੇਬਲ ਤੇ ਬੈਠ ਕੇ, ਔਰ ਵੈਸੇ ਵੀ ਮੈਂ ਆਪਣੀ ਡੇ ਟੂ ਡੇ ਲਾਈਫ 'ਚ ਵੀ ਮੇਰਾ ਜਿਹੜਾ 25 ਸਾਲ ਦੇ ਲਗਭਗ ਦਾ ਸਾਰਾ ਰੈਕਰਡ ਹੈ, ਇਸ ਤੋਂ ਵੀ ਸਗੋਂ ਕਰੀਬ ਜਿੰਨਾ ਕਿ ਐਟਲੀਸਟ ਇੱਥੋਂ ਦੀ ਪਬਲਿਕ ਲਾਈਫ ਤੇ ਕੋਈ ਸਾਡੀ ਐਸੀ ਕੋਟ ਲਿਖਤੀ ਜਾਂ ਜ਼ਬਾਨੀ ਜਦੋਂ ਅਸੀਂ ਕਿਸੇ ਦੀ ਤਾਰੀਫ ਵੀ ਕੀਤੀ ਹੈ, ਉਸ ਵਿਚਲੇ ਕਮਜ਼ੋਰ ਗੱਲ ਨੂੰ ਵੀ ਇੱਕ ਚੰਗੇ ਅੰਦਾਜ਼ ਦੇ ਵਿੱਚ ਕਹਿਣ ਦਾ ਯਤਨ ਕੀਤਾ, ਸਿਰਫ ਇਲਜ਼ਾਮ ਤਰਾਸ਼ੀ ਕਰਕੇ ਨਹੀਂ ਜੀ ਫਲਾਣਾ ਏਜੰਟ ਹੈ। ਹਾਲਾਂ ਅਸੀਂ ਜਿਨ੍ਹਾਂ ਦੀ ਅੱਜ ਵੀ ਤਾਰੀਫ ਕਰਦੇ ਹਾਂ, ਅਸੀਂ ਉਹਨਾਂ ਤੋਂ ਏਜੰਟ ਦਾ ਹੀ ਸੁਣਿਆ ਬਹੁਤਿਆਂ ਤੋਂ, ਕਦੇ ਸਾਨੂੰ ਇੰਡੀਅਨ ਏਜੰਟ ਬਣਾਉਂਦੇ ਸੀ, ਹੁਣ ਉਹ ਦੌਰ ਖਤਮ ਹੋ ਗਿਆ, ਬਹੁਤੇ ਆਪ ਜਿਹੜੇ ਨੇ ਐਕਸਪੋਜ਼ ਹੋ ਗਏ, ਹੁਣ ਪਾਕਿਸਤਾਨੀ ਏਜੰਟ ਬਣਾਇਆ ਹੁੰਦਾ। ਸੋ ਜੇ ਉਹਨਾਂ ਦੇ ਕੋਲ ਸ਼ਬਦ ਹੀ ਉਹਨਾਂ ਦੀ ਵੋਕੈਬਲਰੀ 'ਚ ਏਜੰਟ ਹੈ, ਮੇਰੇ ਕੋਲ ਜਿਹੜਾ ਇਹ ਸ਼ਬਦ ਨਹੀਂ ਹੈ ਆਪਣਿਆਂ ਨੂੰ ਕਹਿਣ ਲਈ, ਮੈਂ ਇਹ ਜ਼ਰੂਰ ਕਹਿੰਦਾ ਕਿ ਭਾਈ ਕਿਰਦਾਰ ਨੂੰ ਦੇਖੋ, ਔਰ ਤੁਹਾਨੂੰ ਜਦੋਂ ਤੁਸੀਂ ਕਿਸੇ ਦੇ ਸਟੈਪਸ ਦੇਖਦੇ ਹੋ ਉਹ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਂਦਾ। ਔਰ ਜਿਹੜਾ ਬੰਦਾ ਪੂਰੇ ਤੌਰ ਦੇ ਉੱਤੇ ਨਹੀਂ ਉਤਰਦਾ, ਔਰ ਇਹ ਇਕੱਲੀ ਗੱਲ ਇਹਨਾਂ ਦੇ ਹਵਾਲੇ ਨਾਲ ਨਹੀਂ ਹੈ, ਈਵਨ ਜੇ ਅਸੀਂ ਪਿਛਲੇ ਦੌਰ ਦੀਆਂ 4 ਸ਼ਖਸੀਅਤਾਂ ਸਾਡੇ ਖਾਲਿਸਤਾਨੀ ਸੰਘਰਸ਼ ਦੀਆਂ ਉਹਨਾਂ ਦਾ ਜ਼ਿਕਰ ਕਰੀਏ, ਜਿਨ੍ਹਾਂ ਦੇ ਵਿੱਚ ਭਾਈ ਜਸਬੀਰ ਸਿੰਘ ਰੋਡੇ ਜਥੇਦਾਰ ਅਕਾਲ ਤਖਤ ਸਰਬੱਤ ਖਾਲਸਾ ਨੇ ਬਣਾਇਆ, ਨਹੀਂ ਪੂਰੇ ਉਤਰੇ, ਹੁਣ ਉਹਨਾਂ ਬਾਰੇ ਵੀ ਹੈ, ਉਹਨੇ ਮਲੋਏ ਧਾਰਨੇ ਓਪਨ ਸੀਕ੍ਰੇਟਸ ਦੇ ਵਿੱਚ ਵੀ ਲਿਖਿਆ, ਪਰ ਅਸੀਂ ਬਹੁਤਾ ਉਹਨੂੰ ਕੋਟ ਨਹੀਂ ਕਰਦੇ, ਇਸ ਲਈ ਵੀ ਉਹਨਾਂ ਦਾ ਆਪਣਾ ਹੀ ਕਿਰਦਾਰ ਸਾਹਮਣੇ ਹੈ ਕਿ ਵੀ ਕਿੱਥੋਂ ਚਲੇ ਤੇ ਅੱਜ ਉਹ ਕਿੱਥੇ ਆ ਕੇ ਖਲੋ ਗਏ। ਇਸੇ ਤਰ੍ਹਾਂ ਡਾਕਟਰ ਸੋਹਣ ਸਿੰਘ, ਭਾਵੇਂ ਉਹ ਵੀ ਦੁਨੀਆ ਤੋਂ ਚਲੇ ਗਏ, ਜਦੋਂ ਨਹੀਂ ਵੀ ਹਾਲਾਂ ਉਹਨਾਂ ਨੇ ਸਾਡੇ ਬਾਰੇ ਬੜੀਆਂ ਘਟੀਆ ਹਰਕਤਾਂ ਕੀਤੀਆਂ ਕਿਉਂਕਿ ਉਹਨਾਂ ਨੂੰ ਲੱਗਾ ਕਿ ਵੀ ਜਿਵੇਂ ਪਪੂਲੈਰਿਟੀ ਉਹਨਾਂ ਦੀ ਅਸੀਂ ਖੋਹ ਲਈ ਹੋਏ, ਲੇਕਿਨ ਜਦੋਂ ਤੁਸੀਂ ਅਦਰਵਾਈਜ਼ ਕਹਿੰਦੇ ਹੋ, ਮੈਨੂੰ ਕੋਈ ਪੁੱਛਦਾ ਕਿ ਜੀ ਇਹ ਪਹਿਲਾਂ ਤੋਂ ਆਏ, ਮੈਂ ਕਿਹਾ ਜੀ ਨਹੀਂ, ਇਹ ਗੁਰੂ ਦਾ ਜਦੋਂ ਅਸੀਂ ਇਹ ਬਾਣੀ ਪੜ੍ਹਦੇ ਹਾਂ ਕਿ ਤੇਰੇ ਘਰ ਆਨੰਦ ਵਧਾਈ ਤੁਧ ਘਰ ਮਾਣ ਮਹੱਤਾ ਤੇਜ ਆਪਣਾ ਆਪ ਜਰ, ਜਿਹਨੂੰ ਅਕਾਲ ਪੁਰਖ ਮਾਣ ਦਿੰਦਾ ਹੈ, ਮਹੱਤਾ ਦਿੰਦਾ ਹੈ, ਤੇਜ ਦਿੰਦਾ ਹੈ, ਕਈ ਵਾਰੀ ਉਹ ਜਰਨ ਜੋਗੇ ਨਹੀਂ ਹੁੰਦੇ ਤੇ ਡਿੱਗ ਪੈਂਦੇ ਨੇ। ਉਹ ਡਾਕਟਰ ਸੋਹਣ ਸਿੰਘ ਹੋਏ, ਉਹ ਭਾਈ ਜਸਵੀਰ ਸਿੰਘ ਰੋਡੇ ਹੋਏ, ਉਹ ਜਥੇਦਾਰ ਰਣਜੀਤ ਸਿੰਘ ਹੋਏ, ਹੁਣ ਅਕਾਲ ਤਖਤ ਦਾ ਜਥੇਦਾਰ ਬਣਾਇਆ, ਕਿਸ ਲੈਵਲ ਤੇ ਸੀ, ਟੋੜਾ ਗਿਆ ਨਰਕਤਾਰੀਆਂ ਦੇ ਭਵਨ, ਉਹਨੂੰ ਜਿਹੜਾ ਉਹ ਮਾਫ ਕਰਤਾ ਜੀ, ਨਾਲ ਹੀ ਜਿਹੜਾ ਕਲੈਪਸ ਥੱਲੇ ਨੂੰ ਜਿਹੜਾ ਗ੍ਰਾਫ ਚਲਾ ਗਿਆ। ਸੋ ਕੁੱਲ ਮਿਲਾ ਕੇ ਇਹ ਸਾਰੇ ਹੀ ਜਿਹੜੇ ਕਿਰਦਾਰ ਨੇ ਉਹਦੇ ਉਹੀ ਹਾਲ ਈਵਨ ਚੌਹਾਨ ਦੇ ਹਵਾਲੇ ਨਾਲ ਵੀ, ਜੇ ਚੌਹਾਨ 70ਵਿਆਂ ਤੋਂ ਲੱਗਾ ਸੀ, ਕਿਤੇ ਨਾ ਕਿਤੇ ਜਾ ਕੇ ਕਮਜ਼ੋਰੀ ਹੋਏਗੀ, ਕਈ ਵਾਰ ਲੋਕਾਂ ਨੂੰ ਸਮਝ ਨਹੀਂ ਆਉਂਦੀ, ਕਈ ਵਾਰ ਇਹ ਹੁੰਦਾ ਵੀ ਜੇ ਤੁਸੀਂ ਟੂ ਮੱਚ ਸਟੰਟਮੈਨ ਵਾਲਾ ਰੋਲ ਅਦਾ ਕਰਦੇ ਹੋ, ਲੋਕ ਤੁਹਾਨੂੰ ਗੰਭੀਰਤਾ ਨਾਲ ਨਹੀਂ ਲੈਂਦੇ, ਸੀਰੀਅਸਲੀ ਨਹੀਂ ਲੈਂਦੇ, ਤੁਸੀਂ ਡਿੱਗ ਪੈਂਦੇ ਹੋ ਜੀ। ਪਰ ਮਤਲਬ ਅਸੀਂ ਇੱਥੇ ਬੈਠ ਕੇ ਇਹ ਜਿਹੜਾ ਵੰਡਦੇ ਨਹੀਂ ਹੈ, ਖਾਸ ਤੌਰ ਤੇ ਆਪਣਿਆਂ ਦੇ ਹਵਾਲੇ ਨਾਲ, ਦੁਸ਼ਮਣ ਦੀਆਂ ਚਾਲਾਂ ਨੂੰ ਅਸੀਂ ਸਮਝਦੇ ਹਾਂ ਕੀ ਹੈ। ਸੋ ਮੈਂ ਸਮਝਦਾ ਵੀ ਵੀਰ ਅਮਨਦੀਪ ਸਿੰਘ ਜ਼ਰੂਰ ਹੁਣ ਸੰਤੁਸ਼ਟ ਹੋਣਗੇ, ਉਹਨਾਂ ਨੂੰ ਲੱਗਦਾ ਹੋਣਾ ਵੀ ਪਤਾ ਨਹੀਂ ਅਸੀਂ ਵੀ ਚੌਹਾਨ ਦੀ ਤਾਰੀਫ ਕਰਦੇ ਹਾਂ, ਕੋਈ ਰਿਸ਼ਤੇਦਾਰ ਹੈ ਸਾਡਾ ਚੌਹਾਨ ਜਿਹਦਾ ਅਸੀਂ ਨੋਟਿਸ ਨਹੀਂ ਲਿਆ, ਇਹ ਗੱਲ ਨਹੀਂ ਹੈ, ਕਈ ਵਾਰ ਜਸਟ ਇੱਕ ਰੂਟੀਨ ਹੁੰਦੀ ਹੈ ਔਰ ਉਸ ਇਸ਼ੂ ਨੂੰ ਅਸੀਂ ਉਸੇ ਹੀ ਸੀਕੁਐਂਸ ਲਿਆਂਦੇ ਹਾਂ। ਸੋ ਇਹਨਾਂ ਦਾ ਬਹੁਤ ਸ਼ੁਕਰੀਆ। ਲੀਡਰ ਸਾਹਿਬ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤਨੀ ਜਾਣਾ, ਮਿਲਦੇ ਆ ਆਫਟਰ ਦ ਸ਼ਾਰਟ ਬ੍ਰੇਕ।